अस्सलामुअलैकुम, मैं हाँ रावल राठ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਦੋਸਤਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਪਲੀਜ਼ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਘੰਟੀ ਵੀ ਵਜਾ ਦੇਣ ਤਾਂ ਕਿ ਵੇਲੇ ਦੀ ਗੱਲ ਵੇਲੇ ਸਿਰ ਤੁਹਾਡੇ ਤੱਕ ਅਪੜਦੀ ਰਹੇ ਤੇ ਤੁਸੀਂ ਵੇਲੇ ਸਿਰ ਉਸ ਨੂੰ ਵੇਖ ਸਕੋ। ਹੁਣ ਗੱਲ ਕਰਦੇ ਹਾਂ ਇਮਰਾਨ ਖਾਨ ਦੀ ਪੀਟੀਆਈ ਵੱਲੋਂ ਜਾਰੀ ਕੀਤੀ ਗਈ ਸਾਫੀਆਂ ਦੀ ਹਿੱਟ ਲਿਸਟ। ਉਹਨਾਂ ਤੇ ਨਾਪਸੰਦੀਦਾ ਸਾਫੀ ਕਹਿ ਕੇ ਲਿਸਟ ਜਾਰੀ ਕੀਤੀ ਹੈ, ਪਰ ਇੰਜ ਦੀਆਂ ਹਿੱਟ ਲਿਸਟਾਂ ਜਿਹੜੀਆਂ ਨੇ ਉਹ ਕਿਸੇ ਜ਼ਮਾਨੇ 'ਚ MQM ਜਾਰੀ ਕਰਦੀ ਹੁੰਦੀ ਸੀ। ਉਹ ਵੀ ਇਹਨਾਂ ਜਰਨੈਲਾਂ ਦੇ ਟ੍ਰੇਨਡ ਕੀਤੇ ਬੱਚੇ ਸਨ ਤੇ ਜਾਂ ਫਿਰ ਤਾਲਿਬਾਨ ਹਿੱਟ ਲਿਸਟ ਜਾਰੀ ਕਰਦੇ ਸਨ, ਉਹ ਵੀ ਇਹਨਾਂ ਜਰਨੈਲਾਂ ਦੀ ਤਿਆਰ ਕੀਤੀ ਪ੍ਰੋਡਕਟ ਹੈ। MQM ਤੇ ਸਾਫੀਆਂ ਨੂੰ ਮਾਰ ਵੀ ਛੱਡਦੀ ਸੀ। ਉਹਨਾਂ ਨੇ ਇੱਕ ਨੇ ਕਈ ਸਾਫੀ ਕਤਲ ਕੀਤੇ, ਬਲਕਿ ਜੀਓ ਦਾ ਤਾਂ ਇੱਕ ਸਾਫੀ ਜਿਹੜਾ ਹੈ ਉਸ ਨੂੰ ਕਤਲ ਵੀ ਕੀਤਾ, ਉਸ ਦੇ ਗਵਾਹ ਨੂੰ ਵੀ ਕਤਲ ਕਰ ਦਿੱਤਾ ਮੌਕੇ ਦੇ। ਔਰ ਤਾਲਿਬਾਨ ਵੱਲੋਂ ਵੀ ਬੇਸ਼ੁਮਾਰ ਸਾਫੀਆਂ ਨੂੰ ਸ਼ਹੀਦ ਕੀਤਾ ਗਿਆ। ਇਸ ਲਿਸਟ ਦੇ ਵਿੱਚ ਜਿਨ੍ਹਾਂ ਸਾਫੀਆਂ ਦੇ ਨਾਂ ਨੇ, ਮੈਨੂੰ ਤਾਂ ਉਹਨਾਂ ਬਾਰੇ ਬਹੁਤ ਵਰੀ ਹੋ ਰਹੀ ਹੈ। ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ ਔਰ ਉਹਨਾਂ ਦੇ ਉੱਤੇ ਕੋਈ ਆਂਚ ਨਾ ਆਵੇ, ਲੇਕਿਨ ਮਾਜ਼ੀ ਦਾ ਰਿਕਾਰਡ ਵੇਖਿਆ ਜਾਏ ਇੰਜ ਦੀਆਂ ਸਾਫੀਆਂ ਦੀਆਂ ਜ਼ਿੰਦਗੀਆਂ ਨੂੰ ਹਮੇਸ਼ਾ ਖਤਰਾ ਲਾਹਕ ਰਹਿੰਦਾ ਹੈ। ਇਹਨਾਂ ਵਿੱਚ ਹਾਮਦ ਮੀਰ ਤੇ 2 ਗੋਲੀਆਂ ਮੇਰੇ ਹਾਲ ਦਾ ਜੁੱਸੇ 'ਚ ਲਈ ਫਿਰਦਾ ਹੈ। ਇਸ ਦੇ ਵਿੱਚ ਇੱਕ ਨਾਂ ਜਿਹੜਾ ਹੈ ਉਹ ਮੈਨੂੰ ਇੰਜ ਲੱਗਦਾ ਕਿ ਗਲਤੀ ਨਾਲ ਪੈ ਗਿਆ ਹੈ, ਨਸੀਮ ਜ਼ਾਰਾ ਦਾ। ਨਸੀਮ ਜ਼ਾਰਾ ਤੇ ਆਪਣੀ ਬੰਦੀ ਹੈ, ਇੰਜ ਉਸ ਦਾ ਨਾਂ ਭੁਲੇਖੇ ਨਾਲ ਪਿਆ ਲੱਗਦਾ ਹੈ। ਹੁਣ ਇਸ ਤੋਂ ਬਾਅਦ ਗੱਲ ਕਰਾਂਗੇ ਕੁਝ ਇੰਟਰਵਿਊਜ਼ ਦੀ। ਇਸਾਕ ਡਾਰ ਦੇ ਹਵਾਲੇ ਨਾਲ ਤੇ ਕੱਲ ਦੇ ਵਲੌਗ ਵਿੱਚ ਗੱਲ ਕਰ ਚੁੱਕਿਆ ਵਾਂ। ਉਸ ਇੰਟਰਵਿਊ ਦੇ ਹਵਾਲੇ ਨਾਲ ਕਿਸ ਤਰ੍ਹਾਂ ਚਸਕੇ ਲੈ ਲੈ ਕੇ ਇਮਰਾਨ ਸਾਹਿਬ ਨੇ ਗਿਲਗਿਤ ਬਲਤਿਸਤਾਨ ਵਿੱਚ ਤਕਰੀਰ ਫਰਮਾਈ ਜਦੋਂ ਉੱਥੇ ਉਹਨਾਂ ਨੇ ਆਪਣੀ ਹਕੂਮਤ ਨਸਬ ਕੀਤੀ ਤਾਂ, ਲੇਕਿਨ ਉਹ ਇਹ ਭੁੱਲ ਗਏ ਕਿ ਉਹਨਾਂ ਪਾਕਿਸਤਾਨ ਦੇ ਇੱਕ ਪੱਤਰਕਾਰ ਮਨਸੂਰ ਨਾਲ ਗੱਲ ਕਰਦੇ ਹੋਏ ਇੱਕ ਸਵਾਲ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰੀ ਹੋ ਗए। मेरा ख्याल जाता है इसाक डार ने तो शायद किसी सवाल का जवाब देने तो इस तरह इनकार नहीं किया। काफ लीग के हवाले से आप ऑन रिकॉर्ड मौजूद हैं। परवेज इलाही को आपने पंजाब का सबसे बड़ा डाकू कहा और उसके बाद उनको कोलिशन में डाल दिया, ये कॉम्प्रोमाइज था? चले और बात करेंगे, हर सवाल का जवाब चले ठीक। पर जदों अपनी गल आवे तो फिर वो ते मिट्टी पाती जाती है। हुण गल करते हैं जनरल असद दुरानी दे 2 इंटरव्यूज़ दे हवाले नाल। एक उन्होंने BBC नूं दिता ਤੇ ਇੱਕ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਮੁਰਤਜ਼ਾ ਸੁਲੰਗੀ ਸਾਹਿਬ ਨੂੰ ਆਪਣੀ ਕਿਤਾਬ ਦੇ ਹਵਾਲੇ ਨਾਲ ਦਿੱਤਾ। ਮੁਰਤਜ਼ਾ ਸੁਲੰਗੀ ਸਾਹਿਬ YouTube ਦੇ ਉੱਤੇ ਇੱਕ ਨਇਆ ਦੌਰ TV ਹੈ ਜਿਹਦੇ ਉੱਤੇ ਉਹ ਤਬਸਰੇ ਜਾਂ ਇਸ ਤਰ੍ਹਾਂ ਦੇ ਇੰਟਰਵਿਊਜ਼ ਕਰਦੇ ਨੇ। ਉਹਦੇ 'ਚ ਉਹਨਾਂ ਨੇ ਅਸਦ ਦੁਰਾਨੀ ਸਾਹਿਬ ਦਾ ਇੰਟਰਵਿਊ ਕੀਤਾ ਹੈ। ਕੋਈ 1 ਘੰਟਾ ਤੇ 22 ਮਿੰਟ ਦਾ ਉਹ ਇੰਟਰਵਿਊ ਹੈ। ਉਹ ਸੁਣਨ ਵਾਲੀ ਚੀਜ਼ ਹੈ। ਮੈਂ ਸਮਝਣਾ ਅਗਰ ਤੁਸੀਂ ਨਹੀਂ ਸੁਣਿਆ ਤੇ ਜ਼ਰੂਰ ਸੁਣਿਆ ਜੇ। BBC ਵਾਲੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਤਸਦੀਕ ਕੀਤੀ ਕਿ ਜਿਸ ਤਰ੍ਹਾਂ ਪਾਕਿਸਤਾਨ ਵਿੱਚ पहली बार किसी भी सियासी लीडर ने और इंज दे सियासी लीडर ने जेड़ा पाकिस्तान विच 3 दफ़ा वजीर आजम रह चुके हैं, यानी साबिक वजीर आजम ने किस तरीके नाल पहली बार जेड़ा है वो जरनैलों दे नां लैके उन्हां दे करतूत गिनवाए। इमरान नियाजी की इस नाअहल हुकूमत की तबाहकारियों का कौन जिम्मेदार है? जनरल कमर जावेद बाजवा साहब, ये सौगात आप ही की दी हुई है। इन्हां दे नां लैण तो बाद हुकूमत ने और उन्हां दे हवारियां ने किस तरीके नाल इन्हां दे उत्ते इल्जाम लाए, इह दोहराउण दी लोड़ नहीं, लेकिन इन्हां इल्जामां दी तस्दीक जनरल दुरानी कर रहे हैं और इन्हां दे इस इंटरव्यू दा पाकिस्तान दी मीडिया विच किते भी तज़किरा नहीं किया गया। जो फौज की मुदाखलत कैदी दी GHQ या आर्मी चीफ के मुताबिक, ये तो उसकी तो बड़ी पुरानी हिस्ट्री है ना, अयूब खान के ज़माने तक जाती है। तो करते तो हैं, इन्फ्लुएंस भी है, जब नहीं भी होते उस वक्त भी लगता है कि इनका कोई रोल है, तो ये तो ज़रूर है। तुसी सुनिया है कि एक घर दी गवाही इस गल दी तस्दीक कर रही है। इस तस्दीक दा पाकिस्तानी मीडिया च क्यों तज़किरा नहीं किया गया, ये तुसी बड़े अच्छे तरीके नाल समझ सकते हो। हुण जिहड़ा जनरल दुरानी साहब ने मुर्तज़ा सुलंगी नूं इंटरव्यू देंदे होए इंकशाफ किया है, वो उस गल का इंकशाफ है जिहड़ा अज तो कुछ अरसा पहले सरदार सादिक होरां ने कौमी असैंबली दे विच खड़े होके बयान दिता सी कि किस तरीके नाल मौजूदा हुकूमत दे वजीर दियां टंगां कंब रहीआं सन। उन्हां दे इस बयान दी ना सिर्फ हुकूमत वल्लों उन्हां दे उत्ते हमले कीते गए, पर DGSPR ने आके उस दे खिलाफ बयान दिता। मज़े की गल यह है कि जनरल दुरानी दे इन्हां बयानां दी, इन्हां किताबां दी अज तक जिहड़ा है वो ना कदी तस्दीक, ना तरदीद, ना कदी इस तरह के एक्शन लाए गए ने। ये समझ नहीं आती DGSPR
ਕਿਉਂ ਇਸ ਹਵਾਲੇ ਨਾਲ ਚੁੱਪ ਰਹਿੰਦਾ ਹੈ। ਸਰਦਾਰ ਸਾਦਿਕ ਨੇ ਜਿਹੜੀ ਤਕਰੀਰ ਕੀਤੀ ਸੀ ਉਸ ਹਵਾਲੇ ਨਾਲ ਇੱਕ NDTV ਦੇ ਉੱਤੇ ਮੋਦੀ ਦਾ ਲਾਈਵ ਇੰਟਰਵਿਊ ਚੱਲਿਆ ਸੀ। ਲਾਈਵ ਤੇ ਨਹੀਂ ਸੀ, ਰਿਕਾਰਡਿੰਗ ਹੀ ਸੀ NDTV ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਇਮਰਾਨ ਨੂੰ ਟੈਲੀਫੋਨ ਕਰਕੇ ਇਹ ਗੱਲ ਕਹੀ, ਜੇ ਅਗਰ ਤੁਸੀਂ ਅੱਜ ਹੀ ਮੇਰਾ ਪਾਇਲਟ ਨਾ ਛੱਡਿਆ ਤੇ 1000 ਕਿਲੋ ਦਾ ਬੰਮ ਫਿਰ ਅੱਜ ਦੀ ਰਾਤ ਉਹ ਕਤਲੇਆਮ ਕਰੇਗਾ ਜਿਸ ਨੂੰ ਦੁਨੀਆ ਕਦੇ ਵੀ ਭੁਲਾ ਨਹੀਂ ਸਕੇਗੀ। ਪਰ ਰੱਬ ਜਾਣੇ ਉਹ ਇੰਟਰਵਿਊ NDTV ਵਾਲਿਆਂ ਨੇ ਕਿਉਂ ਡਿਲੀਟ ਕਰ ਦਿੱਤਾ, ਉਸ ਦੀ ਮੈਨੂੰ ਸਮਝ ਨਹੀਂ ਆਉਂਦੀ। ਹਾਲਾਂਕਿ 4 ਮਿਲੀਅਨ ਵਿਊ ਆਏ ਸਨ 2 ਦਿਨਾਂ ਦੇ ਵਿੱਚ ਹੀ, ਲੇਕਿਨ ਉਹਨਾਂ ਨੇ ਉੱਥੋਂ ਡਿਲੀਟ ਕਰ ਦਿੱਤਾ। ਲੇਕਿਨ ਮੋਦੀ ਦੀ ਇਸ ਹਵਾਲੇ ਨਾਲ ਇੱਕ ਗੁਜਰਾਤੀ ਦੇ ਵਿੱਚ ਤਕਰੀਰ ਹੈ। खबरदार पाकिस्तान कि हमारा पायलट ने जो एक खरोचपण આવી तो પછી दुनिया ने तमें कहता नहीं कि मोदी आ કર્યું। અને તમને ખબર હશે અમેરિકાના એક પ્રવક્તાએ નિવેદન કર્યું હતું, અમેરિકાના રાષ્ટ્રપતિએ એક નિવેદન કર્યું હતું कि भारत કશું મોટું કરી બેસશે, એવું નિવેદન આવ્યું હતું। અમેરિકાના ઉચ્ચ એક વ્યક્તિએ એક નિવેદન કર્યું કે મોદીએ બીજા દિવસે એક સાથે 12 મિસાઇલો હુમલો કરવાનું કરીને क्या કહ્યું હતું, પરિસ્થિતિ ગંભીર થઈ જાત। આ સારું થયું કે પાકિસ્તાને પાયલોટને પાછો મોકલવાની જાહેરાત કરી દીધી, નહીં તો એ રાત કતલની રાત હતી। ਉਹ ਆਪਣੇ ਪਾਰਟੀ ਵਰਕਰਾਂ ਨੂੰ ਮੁਖਾਤਬ ਹੈ ਤੇ ਸਿਆਸੀ ਗੱਲ ਕਰ ਰਿਹਾ ਹੈ, ਲੇਕਿਨ ਇਹਦੇ ਵਿੱਚ ਜਿਹੜਾ ਉਹਨੇ ਪਾਕਿਸਤਾਨ ਤੇ ਅਮਰੀਕਾ ਦਾ ਹਵਾਲੇ ਨਾਲ ਗੱਲ ਕੀਤੀ ਹੈ ਉਹ ਯਕੀਨਨ ਤੁਹਾਨੂੰ ਸਮਝ ਤੇ ਆ ਹੀ ਗਈ ਹੋਣੀ ਹੈ ਕਿ ਉਹਦੇ 'ਚੋਂ ਕਹਿ ਰਿਹਾ ਹੈ ਕਿ ਫਿਰ ਅਮਰੀਕਾ ਦੇ ਇੱਕ ਲੀਡਰ ਨੇ ਪਾਕਿਸਤਾਨ ਨੂੰ ਦੱਸਿਆ ਕਿ ਅਗਰ ਤੁਸੀਂ ਅੱਜ ਦੀ ਰਾਤ ਉਹਨਾਂ ਦੇ ਪਾਇਲਟ ਨੂੰ ਨਾ ਛੱਡਿਆ ਉਹ ਪਾਕਿਸਤਾਨ ਉੱਤੇ ਐਟਮੀ ਹਮਲਾ ਕਰ ਸਕਦਾ ਹੈ। ਇਸ ਹਵਾਲੇ ਨਾਲ ਮੁਰਤਜ਼ਾ ਸੁਲੰਗੀ ਸਾਹਿਬ ਨਾਲ ਗੱਲਬਾਤ ਕਰਦੇ ਹੋਏ जनरल असद दुरानी ने की किया, ने पार्लियामान के फ्लोर पे उसको ऐलान किया उसको वापस देने का। आपको लगता है कि ये ठीक फैसला था या हमें कुछ इंतजार करना चाहिए था, कोई हम बार्गेन कर सकते थे? अभी तो यही लगता है। मैं भी उस वक्त, सच्ची बात है, ईमानदारी की बात, जब इन्होंने कहा कि 48 आवर्स के अंदर इसको वापस करके, मैंने कहा जेस्चर के तौर पर अच्छा, मुझे नहीं था मालूम कि क्यों कर रहे हैं, लेकिन मैंने कहा अच्छा जेस्चर है। 2 दिन के बाद, 3 दिन के बाद मोदी ने वहां पर नारा लगाया। उसने कहा मैंने इमरान खान को कहा था कि मुझे अपना पायलट 24 घंटे के अंदर अंदर चाहिए। मैंने कहा ये भी अपने नंबर बना रहा है, चूंकि वो पहुंच गया वापस। लेकिन जब यहां से कोई रिएक्शन नहीं हुआ, कोई चीज का जवाब नहीं दिया, तो मुझे शक तो पड़ गया। मैंने कहा ये कहीं धमकी पर तो नहीं हमने वापस किया, लेकिन मैंने उसके ऊपर भी कोई सीरियस एक्शन नहीं किया। मैंने कहा वो अपना कर रहे हैं, हमने नहीं जवाब दिया। जब अयाज सादिक साहब ने ये स्टेटमेंट दी, नेशनल असेंबली के स्पीकर रहे हुए हैं, बड़ी उन पर नुक्ताचीनी हुई, कई वजह से हुई होगी, लेकिन मेरे लिए ये ज्यादा जरूरी था कि अगर उस ऐसे बंदे ने की है तो वाकई को थ्रेट मिल रही थी उस वक्त। और अगर थ्रेट मिल रही थी, जो कि अयाज सादिक साहब से और मोदी ने खुद कह दिया कि मैंने थ्रेटन किया था, फिर तो आप इसको 48 घंटे नहीं, आप 48 हफ्ते इसको रख के फिर वापस करते तो बेहतर रहता। क्योंकि उसको हम कहते हैं ना, स्टेट क्राफ्ट में कहते हैं, वी मस्ट प्ले द हॉट बॉल। हमने इस तरीके से करनी है नेगोशिएशन के आखिर में कुछ करना है, लेकिन उससे पहले सौदाबाजी करेंगे, तुम ये करोगे, हम ये करेंगे। फिर अमेरिका के साथ हम करते रहे हैं, ये लोगों को बाकी चीजों को, अमेरिका जैसे मुल्क को, जी सलाला के वाकई में, सलाला के बाद एक था, हमने चीन को जब 50s में 60s में दोस्ती की तो अमेरिका के खिलाफ था। ईरान में जब वो रेवोल्यूशन के बाद उन्होंने कहा तुम देखो इन्होंने हमारे साथ ये किया, तुम तो हमारे दोस्त हो। और सबसे बड़ी मिसाल तो न्यूक्लियर पर है, किस तरीके से यहाँ पर लोग, अल्लाह उन सब लोगों का भला करे, डटे रहे न्यूक्लियर प्रोग्राम पर, बिल्कुल बाज नहीं आया। और आखिर में एक वक्त आया जबकि हमें चैलेंज हुआ कि दिखाओ, तो हमने दिखा दिया। तो इन लोगों ने सिर्फ हार्ड बॉल की वजह से काम किया। तो यहाँ पर अगर हार्ड बॉल खेलते, कार दी इस तस्दीक तो बाद कोई शक बाकी नहीं रह जाता कि इन्हां दे करतूत की ने और इन्हां दे विच सकत कितनी है। काश जे पाकिस्तान दियां अदालतां जिउंदियां होंदियां और वो इन्हां गल्लां दे उत्ते सुमोटो नोटिस लैके फैसले करदे ते शायद
ਪਾਕਿਸਤਾਨ ਦੇ ਉੱਤੇ ਜਾਂ ਪਾਕਿਸਤਾਨ ਦੀ ਸਿਆਸੀ ਹਵਾਲੇ ਨਾਲ, ਮਾਸ਼ੀ ਹਵਾਲੇ ਨਾਲ, ਕਿਸੇ ਵੀ ਹਵਾਲੇ ਨਾਲ ਅੱਜ ਸ਼ਾਇਦ ਇਤਨਾ ਬੁਰਾ ਵਕਤ ਨਾ ਹੁੰਦਾ ਜਿਸ ਬੁਰੇ ਵਕਤ ਤੋਂ ਅਸੀਂ ਗੁਜ਼ਰ ਰਹੇ ਹਾਂ। ਇਹ ਦਰਖਾਸਤ ਕਰਾਂਗਾ ਕਿ ਇਸ ਮੌਕੇ ਤੇ ਜਦੋਂ ਪਾਕਿਸਤਾਨ ਵਿੱਚ ਪਹਿਲੀ ਵਾਰ ਸਿਆਸੀ ਲੀਡਰਾਂ ਨੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਇਹਦੇ ਉੱਤੇ ਨੇਕ ਨੀਤੀ ਦੇ ਨਾਲ ਅਮਲ ਕਰਨਾ ਸ਼ੁਰੂ ਕੀਤਾ ਹੈ ਤੇ ਇੱਥੇ ਆਵਾਮ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਦਾ ਸਾਥ ਦੇਵੇ ਔਰ ਪੀਡੀਐਮ ਦੇ ਆਉਣ ਵਾਲੇ ਜਲਸੇ ਨੂੰ ਨਾ ਸਿਰਫ ਕਾਮਯਾਬ ਬਣਾਏ, ਧਰਨੇ ਦੇ ਹਵਾਲੇ ਨਾਲ ਪਾਲਿਸੀ ਹੋਏਗੀ ਉਹਦੇ ਉੱਤੇ ਅਮਲ ਕਰਦੇ ਹੋਏ ਇਤਨੀ ਜਨਤਾ ਫੈਜ਼ਾਬਾਦ ਦੇ ਮੁਕਾਮ ਤੇ ਇਕੱਠੀ ਹੋ ਜਾਵੇ ਕਿ ਜਦੋਂ ਇਸ ਹਵਾਲੇ ਨਾਲ ਪੀਡੀਐਮ ਦੀ ਕਿਆਦਤ ਨਾਲ ਉਹ ਮੁਜ਼ਾਕਰਾਤ ਕਰਨ ਤੇ ਉਹ ਆਪਣੇ ਡੰਡਾ ਡੋਲੀ ਚੁੱਕ ਕੇ ਸਰਹੱਦਾਂ ਤੇ ਟੁਰ ਜਾਣ ਔਰ ਆਇੰਦਾ ਤੋਂ ਪਾਕਿਸਤਾਨ ਦੀ ਸਿਆਸੀ ਔਰ ਸਰਕਾਰੀ ਮਾਮਲਾਤ ਦੇ ਵਿੱਚ ਉਹਨਾਂ ਦੀ ਮੁਦਾਖਲਤ ਹਮੇਸ਼ਾ ਵਾਸਤੇ ਬੰਦ ਹੋ ਜਾਏ। ਮੇਰੇ ਵੱਲੋਂ ਇੰਨਾ ਕੁਝ ਹੀ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।